ਪੰਜਾਬੀ ਰੇਡੀਓ USA ਪੇਸ਼ ਕਰਦਾ ਹੈ ਸਮਾਜਿਕ, ਆਰਥਿਕ, ਰਾਜਨੀਤਿਕ ਅਤੇ ਧਾਰਮਿਕ ਮਸਲਿਆਂ ਤੇ ਇੱਕ ਝਾਤ ਨਜ਼ਰੀਆ। ਭਾਵੇਂ ਕਰ ਲੈ ਕੰਧ ਮੁਹੱਬਤਾਂ ਬੋਲਦੀਆਂ, ਇਹ ਤਾਂ ਨਿਰੀ ਸੁਗੰਧ ਮੁਹੱਬਤਾਂ ਬੋਲਦੀਆਂ। ਕੋਈ ਕਰੇ ਡੰਡੌਤ ਤੇ ਕੋਈ ਪੜ੍ਹੇ ਨਮਾਜ਼, ਆਪਣੇ ਆਪਣੇ ਰੰਗ ਮੁਹੱਬਤਾਂ ਬੋਲਦੀਆਂ। ਸੱਜਣੋ, ਮਿੱਤਰੋ, ਪਿਆਰਿਓ, ਬੇਲੀਓ, ਸਹੇਲੀਓ, ਇਹ ਮੁਹੱਬਤਾਂ ਦੀ ਬੋਲੀ ਸਿੱਖਣ ਨੂੰ ਬਹੁਤੀ ਦੇਰ ਨਹੀਂ ਲਾਈਦੀ, ਕਿਉਂਕਿ ਰੁੱਖਾਂ ਤੇ ਪੰਛੀ, ਇਹ ਕੀਟ ਪਤੰਗੇ, ਦੁਨੀਆ ਤੇ ਬੰਦੇ ਮੁਹੱਬਤਾਂ ਦੀ ਬੋਲੀ ਬੋਲਣ ਤਾਂ ਦੁਨੀਆ ਖੂਬਸੂਰਤ ਬਣ ਜਾਂਦੀ ਹੈ। ਤੇ ਇਸ ਵੇਲੇ ਤੁਸੀਂ ਵੀ ਖੂਬਸੂਰਤ ਪਲ ਮਾਣ ਰਹੇ ਹੋ ਪੰਜਾਬੀ ਰੇਡੀਓ USA ਦੇ ਨਾਲ। ਪ੍ਰੋਗਰਾਮ ਨਜ਼ਰੀਆ ਲੈ ਕੇ ਹਾਜ਼ਰ ਹੈ ਜੀ ਤੁਹਾਡਾ ਖਿਦਮਤਗਾਰ ਚਰਨਜੀਤ ਜੋਗੀ। ਸੱਜਣੋ, ਮਿੱਤਰੋ, ਪਿਆਰਿਓ, ਬੇਲੀਓ, ਸਹੇਲੀਓ, ਸਭ ਤੋਂ ਪਹਿਲਾਂ ਗੱਲ ਕਰਾਂਗੇ ਕਿ ਕਰੋਨਾ ਦੀ ਜਿਹੜੀ ਦੂਸਰੀ ਲਹਿਰ ਭਾਰਤ ਵਿੱਚ ਉੱਠੀ ਹੈ, ਉਹਨੇ ਭਾਰਤ ਸਰਕਾਰ ਦੇ ਰਾਤਾਂ ਦੀ ਨੀਂਦ ਤੇ ਦਿਨ ਦੇ ਚੈਨ ਨੂੰ ਉਡਾ ਕੇ ਰੱਖ ਦਿੱਤਾ ਹੈ। ਮੱਥੇ ਤੇ ਫਿਕਰਾਂ ਦੀ ਲਕੀਰ ਹੋਰ ਵੀ ਗੂੜੀ ਹੋ ਗਈ ਹੈ, ਕਿਉਂਕਿ ਇੱਕੋ ਹੀ ਦਿਨ ਦੇ ਵਿੱਚ ਲਗਭਗ 73,000 ਤੋਂ ਵਧੇਰੇ ਨਵੇਂ ਮਰੀਜ਼ਾਂ ਦਾ ਸਾਹਮਣੇ ਆ ਜਾਣਾ ਕਿਸੇ ਵੀ ਸਰਕਾਰ ਨੂੰ ਚਿੰਤਾ ਦੇ ਵਿੱਚ ਪਾ ਸਕਦਾ ਹੈ। ਖੈਰ, ਹੋਰ ਵੀ ਬਹੁਤ ਸਾਰੀਆਂ ਚਿੰਤਾਵਾਂ ਦੇ ਵਿਸ਼ੇ ਨੇ ਜਿਨ੍ਹਾਂ ਦੇ ਬਾਬਤ ਅਸੀਂ ਗੱਲਬਾਤ ਕਰਾਂਗੇ। ਅੱਜ ਦਾ ਪ੍ਰੋਗਰਾਮ ਨਜ਼ਰੀਆ ਕਿਸ ਦੇ ਦੁਆਲੇ ਘੁੰਮਦਾ ਹੈ, ਇਹ ਤਾਂ ਬਾਅਦ ਵਿੱਚ ਦੱਸਾਂਗੇ। ਪਹਿਲਾਂ ਆਪਣੇ ਪ੍ਰੋਗਰਾਮ ਦਾ ਆਗਾਜ਼ ਤੇ ਕਰੀਏ। ਪੰਜਾਬੀ ਰੇਡੀਓ USA ਤੇ ਪ੍ਰੋਗਰਾਮ ਇਸ ਵੇਲੇ ਤੁਸੀਂ ਨਜ਼ਰੀਆ ਸੁਣ ਰਹੇ ਹੋ ਤੇ ਬਹੁਤ ਸਾਰੀਆਂ ਗੱਲਾਂ ਬਾਤਾਂ ਅਸੀਂ ਤੁਹਾਡੇ ਨਾਲ ਕਰਾਂਗੇ। ਪਰ ਅੱਜ ਸਾਡੀ ਜਿਹੜੀ ਆ ਆਖਿਆ ਉਹ ਪੱਛਮੀ ਬੰਗਾਲ ਦੀਆਂ ਚੋਣਾਂ ਦੇ ਉੱਪਰ ਟਿਕੀ ਹੋਈ ਹੈ, ਕਿਉਂਕਿ ਵੈਸੇ ਤੇ 5 ਸਟੇਟਾਂ ਦੀਆਂ ਚੋਣਾਂ ਹੋ ਰਹੀਆਂ ਨੇ, ਪਰ ਨਾਲ ਦੀ ਨਾਲ ਜੇਕਰ ਗੱਲ ਕਰੀਏ ਤੇ ਸਭ ਤੋਂ ਜ਼ਿਆਦਾ ਜਿਹੜੀ ਅੱਖ ਟਿਕੀ ਹੋਈ ਹੈ ਜੀ, ਉਹ ਹੈ ਪੱਛਮੀ ਬੰਗਾਲ ਦੀਆਂ ਚੋਣਾਂ ਤੇ। ਪੱਛਮੀ ਬੰਗਾਲ ਤੇ ਅਸਾਮ ਵਿਧਾਨ ਸਭਾ ਚੋਣਾਂ, ਇਹ ਦੋਨਾਂ ਦੇ ਵਿੱਚ ਬੜੀ ਕਸ਼ਮਕਸ਼ ਚੱਲ ਰਹੀ ਹੈ। ਦੋਨੋਂ ਪਾਰਟੀਆਂ ਦੇ ਵਿੱਚ ਵਿਰੋਧੀ ਪਾਰਟੀ ਤੇ ਸੱਤਾਧਰ ਪਾਰਟੀ ਜਿਹੜੀ ਆ ਉਹ ਲੱਗੀ ਹੋਈ ਆ ਕਿ ਅਸੀਂ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇਹ ਜਿਹੜਾ TC ਵਾਲਾ ਬੇਰ ਆ ਨਾ, ਇਹ ਤੋੜ ਹੀ ਲਈਏ। ਤੁਹਾਨੂੰ ਦੱਸ ਦਈਏ ਕਿ ਪੱਛਮੀ ਬੰਗਾਲ ਦੇ ਵਿੱਚ ਦੂਸਰੇ ਪੜਾਅ ਦੀਆਂ 30 ਸੀਟਾਂ ਦੇ ਲਈ 171 ਉਮੀਦਵਾਰਾਂ ਦੀ ਜਿਹੜੀ ਕਿਸਮਤ ਆ ਉਹ ਕੱਲ ਮਸ਼ੀਨਾਂ ਦੇ ਵਿੱਚ ਬੰਦ ਹੋ ਗਈ, ਜਦਕਿ ਅਸਾਮ ਦੇ ਵਿੱਚ 39 ਸੀਟਾਂ ਦੇ ਲਈ ਕੱਲ ਵੋਟਾਂ ਪਾਈਆਂ ਗਈਆਂ ਤੇ ਜਿਨ੍ਹਾਂ ਦੇ ਵਿੱਚ 345 ਉਮੀਦਵਾਰ ਚੋਣ ਮੈਦਾਨ ਦੇ ਵਿੱਚ ਆਪਣੀ ਕਿਸਮਤ ਅਜ਼ਮਾ ਰਹੇ ਸਨ। ਗੱਲ ਇਹ ਹੈ ਕਿ ਇਹ ਜਿਹੜੀਆਂ ਸੀਟਾਂ ਨੇ, ਇਹਨਾਂ ਸਾਰੀਆਂ ਸੀਟਾਂ ਦੇ ਉੱਪਰ ਉਮੀਦਵਾਰ ਜਿੱਤਣ ਦੇ ਲਈ ਜ਼ੋਰ ਲਗਾ ਰਹੇ ਨੇ, ਪਰ ਸਭ ਤੋਂ ਜ਼ਿਆਦਾ ਸਿਆਸੀ ਮਾਹਰਾਂ ਦੀ ਤੇ ਸਿਆਸੀ ਲੋਕਾਂ ਦੀ ਅੱਖ ਇੱਕ ਸੀਟ ਦੇ ਉੱਪਰ ਟਿਕੀ ਹੋਈ ਹੈ। ਉਹ ਕਿਹੜੀ ਸੀਟ ਹੈ, ਕਿਉਂ ਉੱਤੇ ਅੱਖ ਟਿਕੀ ਹੋਈ ਹੈ, ਉਹਦੇ ਬਾਰੇ ਗੱਲ ਕਰਦੇ ਹਾਂ ਕਿ ਆਪਾਂ ਇਸ ਗੀਤ ਸੰਗੀਤ ਤੋਂ ਬਾਅਦ। ਹਰ ਚੜ੍ਹਦੀ ਸਵੇਰ ਤੋਂ ਢਲਦੀ ਰਾਤ ਤਾਈਂ, ਸਾਲ ਦੇ 365 ਤੇ ਹਫਤੇ ਦੇ 7 ਦਿਨ ਸੁਣਦੇ ਰਹੋ ਆਪਣਾ ਮਾਨਯੋਗ ਤੇ ਮਨ ਪਾਉਂਦਾ ਰੇਡੀਓ, ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਤੇ ਪ੍ਰੋਗਰਾਮ ਨਜ਼ਰੀਆ ਚੱਲ ਰਿਹਾ ਜੀ, ਤੇ ਹੁਣ ਤੁਹਾਨੂੰ ਅਸੀਂ ਦੱਸਣਾ ਚਾਹਾਂਗੇ ਕਿ ਕਿਹੜੀ ਸੀਟ ਹੈ ਕਿ ਜਿਹੜੀ ਸਭ ਤੋਂ ਜ਼ਿਆਦਾ ਹੌਟ ਸੀਟ ਬਣੀ ਹੋਈ ਹੈ ਪੱਛਮੀ ਬੰਗਾਲ ਦੇ ਵਿੱਚ। ਉਹ ਹੈ ਜੀ ਖੁਦ ਆਪਣੀ ਮੁੱਖ ਮੰਤਰੀ ਮਮਤਾ ਬੈਨਰਜੀ ਹੁਣਾਂ ਦੀ ਸੀਟ ਨੰਦੀਗ੍ਰਾਮ। ਜੀ ਹਾਂ, ਨੰਦੀਗ੍ਰਾਮ ਸੀਟ ਸਾਰਿਆਂ ਦੇ ਲਈ ਇੱਕ ਕਹਿੰਦੇ ਹੁੰਦੇ ਨਾ ਕਿ ਇੱਕ ਸੁਪਨਾ ਬਣ ਗਈ ਹੈ, ਇੱਕ ਅੱਖ ਦਾ ਵਾਲ ਬਣ ਗਈ ਹੈ। ਬਸ ਸਿਆਸੀ ਧਿਰ ਜਿਹੜੀ ਸਭ ਤੋਂ ਵੱਡੀ ਇਸ ਵੇਲੇ ਦੇਸ਼ ਦੇ ਵਿੱਚ ਹਕੂਮਤ ਕਰ ਰਹੀ ਹੈ, ਭਾਰਤੀ ਜਨਤਾ ਪਾਰਟੀ ਦੀ ਅੱਖ ਵੀ ਇਸੇ ਸੀਟ ਦੇ ਉੱਪਰ ਆ, ਔਰ ਇਸੇ ਕਰਕੇ ਉਹਨਾਂ ਨੇ ਇਸ ਸੀਟ ਤੋਂ ਮਮਤਾ ਬੈਨਰਜੀ ਦੇ ਮੁਕਾਬਲੇ ਦੇ ਵਿੱਚ ਜਿਸ ਆਪਣੇ ਕੈਂਡੀਡੇਟ ਨੂੰ ਉਤਾਰਿਆ, ਉਹ ਹਲੇ ਤਾਜ਼ਾ ਗਿੱਲਾ ਹੀ BJP ਦੇ ਵਿੱਚ ਗਿਆ। ਸ਼ਿਵੇਂਦੂ ਅਧਿਕਾਰੀ ਉਹਨਾਂ ਦਾ ਨਾਮ ਹੈ। ਕਿਸੇ ਸਮੇਂ ਉਹ ਮਮਤਾ ਬੈਨਰਜੀ ਦੇ ਖਾਸਮ ਖਾਸ ਹੁੰਦੇ ਸੀ, ਪਰ ਅੱਜ ਉਹਨਾਂ ਦੇ ਨਾਲ ਆਡਾ ਡਾ ਕੇ ਬੈਠੇ ਨੇ। ਕਹਿੰਦੇ ਨੇ ਕਿ ਤੇਰਾ ਦਿੱਲੀ ਮੇਰਾ ਆਗਰਾ, ਆਮੋ ਸਾਹਮਣੇ ਨੂੰ ਸੱਸ ਦਾ ਮੁਕਾਬਲਾ, ਆਮੋ ਸਾਹਮਣੇ। ਤੇ ਇਹ ਮੁਕਾਬਲਾ ਬੜਾ ਟੱਕਰ ਦਾ ਜਿਹੜਾ ਹੈ ਇਹ ਬਣਿਆ। ਕਾਰਨ ਇਹ ਹੈ ਕਿ ਜਿਹੜਾ ਬੰਦਾ ਭੇਤੀ ਹੋਵੇ ਨਾ, ਕਈ ਚੀਜ਼ਾਂ ਜਾਣਦਾ ਹੁੰਦਾ, ਪਰ ਕਈ ਵਾਰ ਇਹ ਵੀ ਹੁੰਦਾ ਕਿ ਬੰਦਾ ਉੱਪਰਲੀ ਹਵਾ ਦੇ ਵਿੱਚ ਆ ਜਾਂਦਾ ਹੈ। ਹੁਣ ਇਹ ਤੇ ਪਤਾ ਬਾਅਦ ਵਿੱਚ ਲੱਗੂਗਾ, ਪਰ ਫਿਲਹਾਲ
ਟੱਕਰ ਜਿਹੜੀ ਬਣੀ ਹੋਈ ਸੀ ਉਹਦੇ ਬਾਰੇ ਬਹੁਤ ਸਾਰੀਆਂ ਗੱਲਾਂ ਬਾਤਾਂ ਆਪਾਂ ਕਰਨੀਆਂ ਨੇ। ਆਉਣੇ ਆ ਵਾਪਸ ਇਸ ਗੀਤ ਸੰਗੀਤ ਤੋਂ ਬਾਅਦ। ਪੰਜਾਬੀ ਰੇਡੀਓ USA ਤੇ ਪ੍ਰੋਗਰਾਮ ਨਜ਼ਰੀਆ ਤੁਸੀਂ ਸੁਣ ਰਹੇ ਹੋ ਤੇ ਗੱਲਾਂ ਬਾਤਾਂ ਚੱਲ ਰਹੀਆਂ ਨੇ ਜੀ ਸਾਡੀਆਂ ਅੱਜ ਸਿਆਸੀ। ਉਹ ਇਸ ਕਰਕੇ ਕਿਉਂਕਿ ਨੰਦੀਗ੍ਰਾਮ ਦੇ ਵਿੱਚ ਜਦੋਂ ਵੋਟਾਂ ਪੈਂਦੀਆਂ ਨੇ ਤਾਂ ਉਹਨਾਂ ਵੋਟਾਂ ਦੇ ਵਿੱਚ ਧਾਰਾ 144 ਲਗਾ ਦਿੱਤੀ ਜਾਂਦੀ ਹੈ। ਦੇਖੋ, ਧਾਰਾ 144 ਲਗਾ ਦੇਣੀ ਵੋਟਾਂ ਦੇ ਵਿੱਚ ਇੱਕ ਬਹੁਤ ਵੱਡਾ ਇੱਕ ਕੀ ਕਹਿੰਦੇ ਆਪਣੇ ਆਪ ਦੇ ਵਿੱਚ ਇੱਕ ਨਵਾਂ ਸਿਆਸੀ ਤਜਰਬਾ ਇਹਨੂੰ ਕਿਹਾ। ਕਿਉਂਕਿ ਕਾਰਨ ਇਹ ਹੈ ਕਿ ਜਦੋਂ 144 ਧਾਰਾ ਤੁਸੀਂ ਲਗਾ ਦਿੰਦੇ ਹੋ, ਇਹਦਾ ਮਤਲਬ ਤੁਸੀਂ ਲੋਕਾਂ ਦੇ ਮਨਾਂ ਦੇ ਵਿੱਚ ਕੁਝ ਡਰ ਪਾਉਣ ਦੀ ਵੀ ਕੋਸ਼ਿਸ਼ ਕਰਦੇ ਹੋ। ਇਹ ਮੈਂ ਨਹੀਂ ਕਹਿ ਰਿਹਾ, ਇਹ ਕਹਿ ਰਹੇ ਨੇ ਜੀ ਮਮਤਾ ਬੈਨਰਜੀ, ਜਿਹੜੇ ਕਿ ਇਸ ਸੀਟ ਤੋਂ ਆਪਣੀ ਕਿਸਮਤ ਅਜ਼ਮਾ ਰਹੇ ਨੇ। ਉਹਨਾਂ ਨੇ ਕਿਹਾ ਕਿ ਧਾਰਾ 144 ਲਗਾ ਕੇ ਸਾਡੇ ਵੋਟਰਾਂ ਦੇ ਦਿਲਾਂ ਦੇ ਵਿੱਚ ਡਰ ਪਾਇਆ ਗਿਆ, ਖੌਫ ਪਾਇਆ ਗਿਆ, ਉਹਨਾਂ ਨੂੰ ਘਰਾਂ ਤੋਂ ਬਾਹਰ ਨਿਕਲਣ ਤੋਂ ਮਨਾ ਕੀਤਾ ਗਿਆ, ਡਰਾਇਆ ਗਿਆ, ਧਮਕਾਇਆ ਗਿਆ। ਇੱਥੋਂ ਤੱਕ ਮਮਤਾ ਬੈਨਰਜੀ ਨੇ ਕਿਹਾ ਕਿ ਯੂਪੀ ਬਿਹਾਰ ਤੋਂ ਗੁੰਡੇ ਲਿਆ ਕੇ ਇਸ ਇਲੈਕਸ਼ਨ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਵੀ ਕੀਤੀ ਗਈ ਹੈ। ਔਰ ਸ਼ਾਇਦ ਕਿਤੇ ਨਾ ਕਿਤੇ ਉਹਨਾਂ ਦਾ ਖਦਸ਼ਾ ਠੀਕ ਵੀ ਹੈ, ਕਿਉਂਕਿ ਚੋਣ ਕਮਿਸ਼ਨ ਵੱਲੋਂ ਕੱਲ ਜਿਹੜੀਆਂ ਬਦਲੀਆਂ ਕੀਤੀਆਂ ਗਈਆਂ ਸੀ ਨਾ, ਉਹਨਾਂ ਬਦਲੀਆਂ ਦੇ ਵਿੱਚ ਵੀ ਇਹੀ ਖਦਸ਼ਾ ਪ੍ਰਗਟਾਇਆ ਜਾ ਰਿਹਾ ਸੀ ਕਿ ਇਹ ਜਿਹੜੇ ਅਧਿਕਾਰੀ ਇੱਥੇ ਇੰਨੇ ਸਾਲਾਂ ਤੋਂ ਟਿਕੇ ਹੋਏ ਨੇ, ਇਹ ਕੁਛ ਨਾ ਕੁਛ ਕਿਤੇ ਨਾ ਕਿਤੇ ਕਰ ਸਕਦੇ ਨੇ। ਪੰਜਾਬੀ ਰੇਡੀਓ USA ਤੇ ਪ੍ਰੋਗਰਾਮ ਨਜ਼ਰੀਆ ਤੁਸੀਂ ਸੁਣ ਰਹੇ ਹੋ ਤੇ ਗੱਲ ਕਰਦੇ ਆਂ ਜੀ ਹੁਣ ਬੰਗਾਲ ਚੋਣਾਂ ਦੀ। ਪੱਛਮੀ ਬੰਗਾਲ ਦੀਆਂ ਇਹ ਚੋਣਾਂ ਜਿਹੜੀਆਂ, ਸਭ ਤੋਂ ਵੱਡੀ ਗੱਲ ਇਹ ਹੈ ਕਿ ਕਿਉਂ ਇਹ ਚੋਣਾਂ ਪ੍ਰਧਾਨ ਮੰਤਰੀ ਦੇ ਨੱਕ ਦੀ ਲੜਾਈ ਬਣ ਗਈਆਂ। ਸਾਨੂੰ ਤੇ ਇਸ ਗੱਲ ਦੀ ਸਮਝ ਨਹੀਂ। ਦੇਖੋ, ਪ੍ਰਧਾਨ ਮੰਤਰੀ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਰੁਤਬਾ ਹੈ, ਇੱਕ ਬਹੁਤ ਵੱਡਾ ਮਾਣ ਹੈ, ਔਰ ਉਸ ਮਾਣ ਨੂੰ ਤੁਸੀਂ ਨਿੱਕੀਆਂ ਨਿੱਕੀਆਂ ਚੋਣਾਂ ਦੇ ਵਿੱਚ ਲਿਜਾ ਕੇ ਤੋਲਦੇ ਫਿਰਦੇ ਹੋ ਕਿ ਇਹ ਤਾਂ ਹੁਣ ਸਾਡੀ ਜੀ ਇੱਕ ਕੀ ਕਹਿੰਦੇ ਹੁੰਦੇ ਆ, ਅਣਖ ਦਾ ਸਵਾਲ ਬਣ ਗਿਆ, ਮੁੱਛ ਦਾ ਸਵਾਲ ਬਣ ਗਿਆ। ਇਹ ਜਿਹੜੀਆਂ ਚੀਜ਼ਾਂ ਠੀਕ ਹੈ, ਤੁਸੀਂ ਇਸ ਚੀਜ਼ ਦੇ ਵਿੱਚ ਇੰਟਰਸਟ ਲੈ ਸਕਦੇ ਹੋ, ਮੈਂ ਨਹੀਂ ਕਹਿੰਦਾ ਕਿ ਤੁਸੀਂ ਨਾ ਲਓ, ਪਰ ਗੱਲ ਇਹ ਹੈ ਕਿ ਪ੍ਰਧਾਨ ਮੰਤਰੀ ਦਾ ਰੁਤਬਾ ਜਿਹੜਾ ਉਹ ਇਜਾਜ਼ਤ ਨਹੀਂ ਦਿੰਦਾ ਕਿ ਇਸ ਤਰ੍ਹਾਂ ਤੁਸੀਂ ਆਪ ਖੁਦ ਇਨਵੋਲਵ ਹੋਵੋ। ਬਹੁਤ ਵੱਡੇ ਪੱਧਰ ਦੀਆਂ ਰੈਲੀਆਂ ਕੀਤੀਆਂ ਗਈਆਂ ਪੱਛਮੀ ਬੰਗਾਲ ਦੇ ਵਿੱਚ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ, ਉਹਨਾਂ ਦੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਹੁਣਾਂ ਵੱਲੋਂ ਉੱਥੇ ਪੱਕੀ ਛਾਉਣੀ ਪਾ ਕੇ ਬੈਠਿਆ ਗਿਆ। ਔਰ ਇਹ ਜਿਹੜੀਆਂ ਚੀਜ਼ਾਂ ਨੇ ਇਹ ਦੱਸਦੀਆਂ ਨੇ ਕਿ ਹਾਂ, ਜੇਕਰ ਤੁਸੀਂ ਆਪਣੀ ਇੰਨੀ ਚਿਹਰੇ ਦੀ ਬੱਲੇ ਬੱਲੇ ਸਮਝਦੇ ਹੋ ਤਾਂ ਫਿਰ ਇਹ ਜਿਹੜੀਆਂ ਆਂਧਰਾ ਪ੍ਰਦੇਸ਼ ਦੇ ਵਿੱਚ ਪਿੱਛੇ ਜੇ ਨਗਰ ਨਿਗਮ ਦੀਆਂ ਚੋਣਾਂ ਹੋਈਆਂ ਸੀ, ਉਹਨਾਂ ਤੁਹਾਨੂੰ 75 ਸੀਟਾਂ ਦੇ ਵਿੱਚੋਂ ਇੱਕ ਵੀ ਸੀਟ ਨਹੀਂ ਮਿਲੀ। ਕਿਤੇ ਤੁਹਾਨੂੰ ਉਹੀ ਡਰ ਤਾਂ ਨਹੀਂ ਕਿ ਕਿਤੇ ਕਹਿੰਦੇ ਨਹੀਂ ਹੁੰਦੇ ਕਿ ਆਹ ਦੁੱਧ ਦਾ ਜਲਿਆ ਲੱਸੀ ਨੂੰ ਵੀ ਫੂਕਾ ਮਾਰ-ਮਾਰ ਪੀਂਦਾ। ਹੁਣ ਕਿਤੇ ਤੁਹਾਨੂੰ ਉਹ ਆਂਧਰਾ ਪ੍ਰਦੇਸ਼ ਵਾਲਾ ਡਰ ਪੱਛਮੀ ਬੰਗਾਲ ਦੇ ਵਿੱਚ ਤਾਂ ਨਹੀਂ ਸਤਾ ਰਿਹਾ ਕਿ ਇਸੇ ਕਰਕੇ ਤੁਹਾਡੀਆਂ ਫੌਜਾਂ ਹਾਬੜੂ ਤਾਂ ਨਹੀਂ ਕਰ ਰਹੀਆਂ। ਪੰਜਾਬੀ ਰੇਡੀਓ USA ਤੇ ਪ੍ਰੋਗਰਾਮ ਨਜ਼ਰੀਆ ਚੱਲ ਰਿਹਾ ਜੀ ਤੇ ਗੱਲ ਕਰ ਰਹੇ ਹਾਂ ਅਸੀਂ ਸਿਆਸੀ ਇਸ ਕਰਕੇ ਗੱਲ ਕਰ ਰਹੇ ਹਾਂ ਕਿਉਂਕਿ ਸਿਆਸਤ ਦਾ ਪਾਰਾ ਜਿਹੜਾ ਇਸ ਵੇਲੇ ਬਹੁਤ ਮਗਿਆ ਪਿਆ, ਹੋਰ ਥੋੜੇ ਦਿਨਾਂ ਤੱਕ ਪੰਜਾਬ ਦੇ ਵਿੱਚ ਵੀ ਮਗ ਜਾਣਾ। ਔਰ ਗੱਲ ਕਰਦੇ ਹਾਂ ਇੱਥੇ ਕਿਉਂਕਿ ਅਸੀਂ ਸ਼ੁਰੂਆਤ ਕੀਤੀ ਸੀ ਕਰੋਨਾ ਤੋਂ, ਕਿ ਕਰੋਨਾ ਦੇ ਜਿਹੜੇ ਬਹੁਤ ਵੱਡੇ ਪੱਧਰ ਤੇ ਮਾਮਲੇ ਸਾਹਮਣੇ ਆ ਰਹੇ ਆ ਕਿ 73,000 ਤੋਂ ਵਧੇਰੇ ਮਾਮਲੇ 24 ਘੰਟਿਆਂ ਦੇ ਵਿੱਚ ਸਾਹਮਣੇ ਆ ਜਾਣੇ। ਕਿਸੇ ਵੀ ਦੇਸ਼ ਦੇ ਲਈ ਫਿਕਰ ਵਾਲੀ ਗੱਲ ਹੁੰਦੀ ਹੈ, ਪਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਦੋਂ ਪੱਛਮੀ ਬੰਗਾਲ ਦੇ ਵਿੱਚ ਵੱਡੀਆਂ ਰੈਲੀਆਂ ਹੁੰਦੀਆਂ ਸੀ, ਉਦੋਂ ਕਰੋਨਾ ਦਾ ਨਾਮ ਕਿਉਂ ਨਹੀਂ ਲਿਆ ਗਿਆ? ਉਦੋਂ ਪੱਛਮੀ ਬੰਗਾਲ ਦੇ ਵਿੱਚੋਂ ਕਰੋਨਾ ਦੀਆਂ ਖਬਰਾਂ ਜਿਹੜੀਆਂ ਉਹ ਕਿਉਂ ਨਹੀਂ ਬਾਹਰ ਆਈਆਂ? ਕਿਉਂ ਨਹੀਂ ਉੱਥੇ ਕਰੋਨਾ ਦੀ ਜੋ ਪ੍ਰੋਟੋਕੋਲ ਸੀ ਉਸ ਨੂੰ ਨਹੀਂ ਮੰਨਿਆ ਗਿਆ? ਕਿਉਂ ਜਿਹੜੇ ਪ੍ਰਧਾਨ ਮੰਤਰੀ ਸਾਡੇ ਮੋਦੀ ਸਾਹਿਬ ਆ ਕਿ ਜਿਹੜੇ ਇੰਨੇ ਕਰੋਨਾ ਦੀਆਂ ਹਦਾਇਤਾਂ ਦਾ ਆਪ ਇੰਨ-ਬਿੰਨ ਪਾਲਣ ਕਰਦੇ ਸੀ, ਉਹਨਾਂ ਨੇ ਰੈਲੀਆਂ ਦੇ ਵਿੱਚ ਲੋਕਾਂ ਨੂੰ ਕਿਉਂ ਨਹੀਂ ਕਿਹਾ ਕਿ ਭਾਈ ਸਾਹਿਬ ਸਾਰੇ ਜਣੇ 2 ਗਜ਼ ਦੀ ਦੂਰੀ ਬਣਾ ਕੇ ਰੱਖੋ? ਨਾਲੇ ਇੰਨੇ ਇਕੱਠ ਕਰਨ ਦੀ ਆਪਾਂ ਤਾਂ ਕਿਸੇ ਨੂੰ ਇਜਾਜ਼ਤ ਦਿੱਤੀ ਨਹੀਂ। ਆਪਾਂ ਤਾਂ ਕਹਿੰਦੇ ਆ ਕਿ ਜੇਕਰ ਬਾਹਰ ਇਕੱਠ ਕਰਨਾ ਹੋਵੇ ਤੇ ਬੰਦੇ 100 ਹੀ ਹੋਣੇ ਚਾਹੀਦੇ ਆ, ਘਰਾਂ ਦੇ ਵਿੱਚ 20 ਹੋਣੇ ਚਾਹੀਦੇ ਆ। ਤੁਸੀਂ ਆਪਣੀਆਂ ਕਾਰਾਂ ਦੇ ਵਿੱਚ ਨਹੀਂ 3-3 4-4 ਜਣੇ ਬੈਠ ਸਕਦੇ। ਤੁਸੀਂ ਕਿਤੇ ਆਪਣਾ ਕੋਈ ਪ੍ਰੋਗਰਾਮ ਨਹੀਂ ਕਰ ਸਕਦੇ, ਕਿਸੇ ਦੀ ਮਰਗ ਹੋ ਜਾਵੇ ਤਾਂ ਤੁਸੀਂ 20 ਜਣੇ ਨੇ ਜਾਣਾ ਤੇ ਇੰਨੇ ਵੱਡੇ ਇਕੱਠ ਕਰਕੇ ਇਹ ਆਪਣੀਆਂ ਗੱਲਾਂ ਦੇ ਉਲਟ ਕਿਉਂ ਚੱਲ ਰਹੇ ਨੇ? ਕੀ ਇਹਨਾਂ ਨੂੰ ਕਰੋਨਾ ਤੋਂ ਡਰ ਨਹੀਂ ਲੱਗਦਾ?
ਪੰਜਾਬੀ ਰੇਡੀਓ ਯੂਐਸਏ ਤੇ ਪ੍ਰੋਗਰਾਮ ਨਜ਼ਰੀਆ ਚੱਲ ਰਿਹਾ ਜੀ ਤੇ ਅਸੀਂ ਗੱਲਾਂ ਬਾਤਾਂ ਕਰ ਰਹੇ ਹਾਂ ਪੱਛਮੀ ਬੰਗਾਲ ਦੀਆਂ ਚੋਣਾਂ ਦੀਆਂ, ਕਿਉਂਕਿ ਉੱਥੇ ਸਾਨੂੰ ਇਹ ਗੱਲ ਦੇਖਣ ਨੂੰ ਮਿਲੀ ਹੈ ਕਿ ਸਰਕਾਰ ਕਹਿੰਦੀ ਸੀ ਜੋ ਮਰਜ਼ੀ ਹੋ ਜਵੇ, ਸਾਡੀ ਜਿਹੜੀ ਭਾਰਤ ਦੀ ਸਰਕਾਰ ਹੈ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਣਾਂ ਦੀ ਅਗਵਾਈ ਵਾਲੀ, ਉਹ ਕਹਿੰਦੀ ਸੀ ਕਿ ਜੋ ਮਰਜ਼ੀ ਹੋ ਜਵੇ ਅਸੀਂ ਪੱਛਮੀ ਬੰਗਾਲ ਜਿੱਤਣਾ ਹੀ ਜਿੱਤਣਾ ਹੈ, ਕਿਉਂਕਿ ਮਮਤਾ ਬੈਨਰਜੀ ਜੀ ਸਾਨੂੰ ਅੱਖਾਂ ਦਿਖਾਉਂਦੇ ਆ। ਚਲੋ ਖੈਰ, ਪਰ ਗੱਲ ਇਹ ਹੈ ਕਿ ਇੰਨਾ ਵੀ ਕਿਸੇ ਚੀਜ਼ ਨੂੰ ਦਿਲੋਂ ਦਿਮਾਗ ਤੇ ਲਾ ਲੈਣਾ ਤੇ ਆਪਣੀ ਮੁੱਛ ਦਾ ਸਵਾਲ ਬਣਾ ਲੈਣਾ, ਇਹ ਏਡੇ ਵੱਡੇ ਰੁਤਬੇ ਨੂੰ ਸ਼ੋਭਾ ਹੀ ਨਹੀਂ ਦਿੰਦਾ। ਗੱਲ ਇਹ ਹੈ ਕਿ ਇਹ ਜਿਹੜੀਆਂ ਇਲੈਕਸ਼ਨਾਂ ਨੇ ਇਹ ਲੋਕਲ ਲੈਵਲ ਦੀਆਂ ਜਿਹੜੀਆਂ ਤੁਹਾਡੀਆਂ ਲੀਡਰਸ਼ਿਪ ਹੈਗੀ ਆ ਉਹਨਾਂ ਨੂੰ ਲੜਨ ਦੇਣੀਆਂ ਚਾਹੀਦੀਆਂ ਨੇ, ਨਾਲੇ ਪਤਾ ਲੱਗੇ ਉਹਨਾਂ ਨੂੰ ਵੀ ਕਿ ਤੁਸੀਂ ਜ਼ਮੀਨੀ ਪੱਧਰ ਤੇ ਕਿੰਨੇ ਕੁ ਲੋਕਾਂ ਦੇ ਨਾਲ ਜੁੜੇ ਹੋਏ ਹੋ। ਦੇਖੋ, ਪ੍ਰਧਾਨ ਮੰਤਰੀ ਇੱਕ ਬਹੁਤ ਵੱਡਾ ਚਿਹਰਾ ਹੁੰਦਾ, ਇਸ ਦੇ ਵਿੱਚ ਕੋਈ ਸ਼ੱਕ ਨਹੀਂ, ਪਰ ਗੱਲ ਇਹ ਹੈ ਕਿ ਤੁਹਾਨੂੰ ਵੀ ਤਾਂ ਪਤਾ ਲੱਗੇ ਜਿਹੜੇ ਲੋਕਲ ਲੀਡਰ ਤੁਹਾਡੇ ਉੱਥੇ ਬੈਠੇ ਨੇ ਪੱਛਮੀ ਬੰਗਾਲ ਦੇ ਵਿੱਚ, ਉਹ ਕਿਹੋ ਜਿਹੇ ਨੇ, ਉਹਨਾਂ ਦੀ ਕਾਰਗੁਜ਼ਾਰੀ ਕਿਹੋ ਜਿਹੀ ਹੈ, ਉਹਨਾਂ ਨੂੰ ਤੁਸੀਂ ਆਪ ਖੁੱਲਾ ਛੱਡ ਕੇ ਖੇਡਣ ਦਾ ਮੌਕਾ ਕਿਉਂ ਨਹੀਂ ਦਿੱਤਾ? ਕੀ ਤੁਹਾਨੂੰ ਕਿਤੇ ਕੋਈ ਡਰ ਸੀ, ਕਿਤੇ ਕੋਈ ਖਦਸ਼ਾ ਸੀ, ਕਿਤੇ ਕੋਈ ਲੂਜ਼ ਪੁੱਲ ਲੱਗਦੇ ਸੀ ਕਿ ਜਿਹੜਾ ਤੁਸੀਂ ਆਪਣੇ ਬੰਦੇ ਉੱਪਰ ਵੱਡਾ ਦਾ ਨਹੀਂ ਖੇਡਿਆ ਤੇ ਦਾ ਵੀ ਉਸੇ ਬੰਦੇ ਦੇ ਉੱਪਰ ਖੇਡਿਆ ਕਿ ਜਿਹੜੇ ਹਾਲੇ ਤਾਜ਼ਾ ਮਮਤਾ ਬੈਨਰਜੀ ਦਾ ਸਾਥ ਛੱਡ ਕੇ ਆਏ ਸੀ? ਖੈਰ, ਸ਼ੁਭੇਂਦੂ ਅਧਿਕਾਰੀ ਜਿਹੜੇ ਆ ਉਹ ਦੇਖਦੇ ਆ ਕੀ ਗੁੱਲ ਖਿਲਾਉਂਦੇ ਨੇ, ਕੀ ਉਹਨਾਂ ਨੇ ਆਪ ਇਸ ਮੌਕੇ ਤੇ ਜਿਹੜਾ ਨੰਦੀਗ੍ਰਾਮ ਤੋਂ ਚੋਣ ਲੜ ਰਹੇ ਨੇ ਕੀ ਉਹ ਧੋਬੀ ਪਟਕਾ ਦੇ ਸਕਣਗੇ ਮਮਤਾ ਬੈਨਰਜੀ ਨੂੰ, ਤੇ ਜਾਂ ਫਿਰ ਆਪ ਹੀ ਚਾਰੋਂ ਖਾਨੇ ਚਿੱਤ ਹੋਣਗੇ? ਖੈਰ, ਇਹ ਸਵਾਲ ਸਮੇਂ ਦੇ ਗਰਭ ਦੇ ਵਿੱਚ ਹੈ, ਪਰ ਗੱਲ ਇਹ ਹੈ, ਸਵਾਲ ਇਹ ਉੱਠਦਾ ਹੈ ਕਿ ਇੰਨਾ ਇੰਟਰਸਟ ਪ੍ਰਧਾਨ ਮੰਤਰੀ ਸਾਹਿਬ ਤੁਸੀਂ ਕਿਉਂ ਲਿਆ? ਪੰਜਾਬੀ ਰੇਡੀਓ ਯੂਐਸਏ ਤੇ ਪ੍ਰੋਗਰਾਮ ਨਜ਼ਰੀਆ ਚੱਲ ਰਿਹਾ ਜੀ ਤੇ ਗੱਲ ਕਰਦੇ ਹਾਂ ਕਿ ਕਰੋਨਾ ਕਾਲ ਦੇ ਵਿੱਚ ਜਿੱਥੇ ਸਰਕਾਰ ਹਰ ਰੋਜ਼ ਨਵੀਆਂ ਤੋਂ ਨਵੀਆਂ ਹਦਾਇਤਾਂ ਦੇ ਰਹੀ ਸੀ, ਕਹਿੰਦੇ ਸੀ ਕਿ ਸਖਤੀ ਦੇ ਨਾਲ ਪਾਲਣਾ ਕਰਵਾਓ ਜੋ ਹਦਾਇਤਾਂ ਅਸੀਂ ਦੇ ਰਹੇ ਹਾਂ, ਰੈਲੀਆਂ ਦੇ ਵਿੱਚ ਪਰ ਕਿਸੇ ਨੂੰ ਕੱਖ ਨਹੀਂ ਕਹਿਣਾ, ਵੋਟਾਂ ਦਾ ਦੌਰ ਚੱਲ ਰਿਹਾ, ਇੱਥੇ ਜਿੱਥੇ ਵੋਟਾਂ ਹੈਗੀਆਂ ਉੱਥੇ ਲੋਕਾਂ ਨੂੰ ਕੱਖ ਨਹੀਂ ਕਹਿਣਾ, ਕਿਉਂਕਿ ਕਰੋਨਾ ਸਿਆਣਾ ਹੁਣ ਹੋਰ ਪਾਸੇ ਨਿਕਲਿਆ ਹੋਇਆ ਹੈ। ਪਰ ਗੱਲ ਇਹ ਹੈ ਕਿ ਜੇਕਰ ਸੱਚੀ ਮੁੱਚੀ ਹੋਰ ਪਾਸੇ ਨਿਕਲਿਆ ਸੀ, ਕਰੋਨਾ ਹੈ ਨਹੀਂ ਸੀ ਰੈਲੀਆਂ ਦੇ ਵਿੱਚ, ਤਾਂ ਫਿਰ ਪੋਲਿੰਗ ਬੂਥਾਂ ਦੇ ਉੱਪਰ ਉਹ ਗੋਲ ਚੱਕਰ ਜਿਹੇ ਕਿਉਂ ਬਣਾਏ ਗਏ? ਕਿਉਂ ਉੱਥੇ ਲੋਕਾਂ ਨੂੰ ਕਿਹਾ ਗਿਆ ਕਿ ਤੁਸੀਂ ਭਾਈ 2 ਗਜ਼ ਦੀ ਦੂਰੀ ਬਣਾ ਕੇ ਰੱਖਣੀ ਹੈ? ਕਿਉਂ ਉੱਥੇ ਇਕੱਠ ਨਹੀਂ ਹੋਣ ਦਿੱਤੇ ਗਏ? ਕਿਉਂ ਉੱਥੇ ਧਾਰਾ 144 ਲਾ ਕੇ ਰੱਖੀ? ਗੱਲ ਇਹ ਹੈ ਕਿ ਦਾਲ ਦੇ ਵਿੱਚ ਕਿਤੇ ਨਾ ਕਿਤੇ ਕਾਲਾ ਜਿਹੜਾ ਉਹ ਜ਼ਰੂਰ ਹੈ, ਇਸ ਕਰਕੇ ਨਹੀਂ ਕਿ ਦੇਖੋ ਜਿੱਤ ਹਾਰ ਉਹ ਬਾਅਦ ਦੀਆਂ ਗੱਲਾਂ, ਪਰ ਸਭ ਤੋਂ ਪਹਿਲਾਂ ਖਦਸ਼ਾ ਜੇਕਰ ਕਹੀਏ ਕਿ ਮਮਤਾ ਬੈਨਰਜੀ ਹੁਣਾਂ ਨੂੰ ਹਾਰ ਦਾ ਹੈ ਨਹੀਂ, ਹਾਰ ਦਾ ਉਹਨਾਂ ਨੂੰ ਵੀ ਖਦਸ਼ਾ ਬਣਿਆ ਹੋਇਆ, ਪਰ ਗੱਲ ਇਹ ਹੈ ਕਿ ਸਭ ਤੋਂ ਜ਼ਿਆਦਾ ਜਿਨ੍ਹਾਂ ਨੂੰ ਆਪਣੀ ਮੁੱਛ ਦਾ ਸਵਾਲ ਬਣਾ ਕੇ ਬੈਠੇ ਨੇ ਉਸ ਪਾਰਟੀ ਨੂੰ ਸਭ ਤੋਂ ਜ਼ਿਆਦਾ ਕਿ ਜੇਕਰ ਬੀਬੀ ਨੇ ਸਾਨੂੰ ਧੋਬੀ ਪਟਕਾ ਦੇ ਦਿੱਤਾ, ਅਸੀਂ ਤਾਂ ਦਿੱਲੀ ਦੇ ਵਿੱਚ ਕਿਸੇ ਨੂੰ ਮੂੰਹ ਦਿਖਾਉਣ ਜੋਗੇ ਨਹੀਂ ਰਵਾਂਗੇ, ਅਸੀਂ ਕਿਸ ਆਸ ਦੇ ਨਾਲ, ਕਿਸ ਟੌਰ ਦੇ ਨਾਲ ਅਸੀਂ ਉਸ ਵੱਡੀ ਕੁਰਸੀ ਤੇ ਬੈਠਾਂਗੇ ਜਿੱਥੇ ਬੈਠ ਕੇ ਅਸੀਂ ਸਾਰਿਆਂ ਨੂੰ ਦਬ ਕੇ ਛੱਡਣ ਡਏ ਆ। ਹਰ ਚੜ੍ਹਦੀ ਸਵੇਰ ਤੋਂ ਢਲਦੀ ਰਾਤ ਤਾਈਂ, ਸਾਲ ਦੇ 365 ਤੇ ਹਫਤੇ ਦੇ 7 ਦਿਨ ਸੁਣਦੇ ਰਹੋ ਆਪਣਾ ਮਾਨਯੋਗ ਤੇ ਮਨ ਪਾਉਂਦਾ ਰੇਡੀਓ, ਪੰਜਾਬੀ ਰੇਡੀਓ ਯੂਐਸਏ। ਪੰਜਾਬੀ ਰੇਡੀਓ ਯੂਐਸਏ ਤੇ ਪ੍ਰੋਗਰਾਮ ਨਜ਼ਰੀਆ ਤੁਸੀਂ ਸੁਣ ਰਹੇ ਹੋ ਤੇ ਗੱਲਾਂ ਬਾਤਾਂ ਸਾਡੀਆਂ ਬਹੁਤ ਹੋ ਰਹੀਆਂ ਨੇ, ਕਈ ਗੱਲਾਂ ਖੱਟੀਆਂ ਵੀ ਲੱਗ ਰਹੀਆਂ ਹੋਣਗੀਆਂ, ਕਿਸੇ ਨੂੰ ਕਈਆਂ ਨੂੰ ਮਿੱਠੀਆਂ ਵੀ ਲੱਗ ਰਹੀਆਂ ਹੋਣਗੀਆਂ, ਪਰ ਗੱਲ ਇਹ ਹੈ ਕਿ ਗੱਲਾਂ ਸਾਡੀਆਂ ਜਿਹੜੀਆਂ ਸੱਚੀਆਂ ਆ। ਦੇਖੋ, ਨਿੱਕੀਆਂ ਚੋਣਾਂ ਦੇ ਵਾਸਤੇ ਲੜਨਾ ਇਹ ਪੰਚਾਂ ਸਰਪੰਚਾਂ ਦੀ ਆਦਤ ਹੁੰਦੀ ਹੈ, ਤੇ ਜਿਹੜਾ ਦੇਸ਼ ਦਾ ਸਭ ਤੋਂ ਵੱਡਾ ਸਰਪੰਚ ਹੋਵੇ ਨਾ, ਉਹਨੂੰ ਨਹੀਂ ਆਪਣਾ ਤੁਰਲਾ ਹਰ ਥਾਂ ਖੜਾ ਕਰ ਲੈਣਾ ਚਾਹੀਦਾ ਕਿ ਭਾਈ ਆਪਾਂ ਤਾਂ ਹੁਣ ਜਿੱਤਣਾ ਹੀ ਜਿੱਤਣਾ ਹੈ। ਗੱਲ ਇਹ ਹੈ ਕਿ ਤੁਸੀਂ ਜ਼ਿੰਦਗੀ ਦੇ ਵਿੱਚ ਇਹ, ਕਿਉਂਕਿ ਤੁਸੀਂ ਸਿਆਸੀ ਲੋਕ ਹੋ, ਤੁਹਾਨੂੰ ਬਹੁਤ ਸਾਰੀਆਂ ਇਲੈਕਸ਼ਨਾਂ ਦੇ ਵਿੱਚ ਭਾਗ ਲੈਣਾ ਪੈਣਾ, ਪਰ ਇੰਨੀ ਉਤਸੁਕਤਾ ਦੇ ਨਾਲ ਸਾਡਾ ਸਵਾਲ ਇਹੀ ਹੈ ਕਿ ਇੰਨੀ ਉਤਸੁਕਤਾ ਦੇ ਨਾਲ ਸਾਡੇ ਦੇਸ਼ ਦਾ ਕੋਈ ਵੀ ਪ੍ਰਧਾਨ ਮੰਤਰੀ, ਮੇਰਾ ਖਿਆਲ ਹੈ ਕਿ ਸ਼ਾਇਦ ਇੰਨੀ ਵੱਡੀ ਪੱਧਰ ਤੇ ਐਡੀ ਦਿਲਚਸਪੀ ਨਹੀਂ ਸੀ ਲੈਂਦਾ ਹੁੰਦਾ ਕਿ ਜਿੰਨਾ ਹੁਣ ਲੈਣ ਲੱਗ ਪਏ ਨੇ। ਚਲੋ ਖੈਰ, ਜਮ ਲੈਣ, ਅਸੀਂ ਕੀ ਕਰਨਾ, ਅਸੀਂ ਕਿਹੜਾ ਕੋਈ ਵੋਟਾਂ ਪਾਉਣੀਆਂ ਨੇ ਜਾਂ ਪਵਾਉਣੀਆਂ ਨੇ ਤੇ ਜਾਂ ਫਿਰ ਆਪ ਇਲੈਕਸ਼ਨਾਂ ਲੜਨੀਆਂ ਨੇ। ਗੱਲ ਤਾਂ ਅਸੀਂ ਸਿਰਫ ਉਹ ਕਰ ਰਹੇ ਹਾਂ ਕਿ ਕਿਸੇ ਦੀ ਮੱਝ ਜੇਕਰ ਤੁਰੀ ਜਾਂਦੀ ਕਿਸੇ ਦੇ ਘਰ ਦੇ ਮੂਹਰੇ
ਗੋਹਾ ਕਰ ਜਾਂਦੀ ਹੈ ਤੇ ਉਹਦੀ ਸ਼ਿਕਾਇਤ ਪੰਚਾਇਤ ਦੇ ਵਿੱਚ ਜਾਂਦੀ ਹੈ, ਪੰਚਾਇਤ ਦੇ ਕੋਲੋਂ ਕੁਝ ਹੱਲ ਨਹੀਂ ਹੁੰਦਾ ਤਾਂ ਫਿਰ ਜਾ ਕੇ ਐਮਐਲਏ ਦੇ ਕੋਲੋਂ ਹੁੰਦੀ ਆ ਗੱਲ, ਤੇ ਐਮਐਲਏ ਦਾ ਫਰਜ਼ ਨਹੀਂ ਬਣਦਾ ਕਿ ਉਸ ਪੰਚਾਇਤ ਦਾ ਗੋਹਾ ਉਹਦੇ ਕੋਲੋਂ ਇਕੱਠਾ ਕਰਾਵੇ ਕਿ ਜਿਹਦੀ ਮੱਝ ਹੁੰਦੀ ਹੈ। ਕਹਿਣ ਦਾ ਮਤਲਬ ਇਹ ਹੈ ਕਿ ਨਿੱਕੀਆਂ ਨਿੱਕੀਆਂ ਗੱਲਾਂ ਦੇ ਵਿੱਚ ਦਖਲ ਅੰਦਾਜ਼ੀ ਕਈ ਵਾਰ ਵੱਡੇ ਰੁਤਬੇ ਵਾਲਿਆਂ ਨੂੰ, ਕਿ ਜਿਹੜੇ ਕਹਿੰਦੇ ਨੇ ਕਿ ਮੈਂ ਤਾਂ ਹੁਣ ਦੇਸ਼ ਦਾ ਪ੍ਰਧਾਨ ਸੇਵਕ ਹਾਂ, ਸੇਵਕਾਂ ਨੂੰ ਇਹ ਗੱਲ ਹਾਕਮਾਂ ਵਾਲੀ ਚੰਗੀ ਨਹੀਂ ਲੱਗਦੀ। ਪੰਜਾਬੀ ਰੇਡੀਓ ਯੂਐਸਏ ਤੁਸੀਂ ਸੁਣ ਰਹੇ ਹੋ ਤੇ ਪ੍ਰੋਗਰਾਮ ਨਜ਼ਰੀਆ ਚੱਲ ਰਿਹਾ ਜੀ, ਤੇ ਇਸ ਵੇਲੇ ਤੁਸੀਂ ਚਰਨਜੀਤ ਜੋਗੀ ਦੇ ਨਾਲ ਬਣੇ ਹੋਏ ਹੋ। ਗੱਲ ਕਰ ਰਹੇ ਹਾਂ ਅਸੀਂ ਪੱਛਮੀ ਬੰਗਾਲ ਦੀ ਸਿਆਸਤ ਦੀ, ਜਿਹੜੀ ਕਿ ਬਹੁਤ ਜ਼ਿਆਦਾ ਮਗੀ ਹੋਈ ਹੈ। ਕਦੇ ਗੱਲ ਕਰਦੇ ਨੇ ਕਿ ਜਿਹੜੇ ਇਹਨਾਂ ਦੇ ਆਪਣੇ ਭਾਰਤੀ ਜਨਤਾ ਪਾਰਟੀ ਦੇ ਆਗੂ ਨੇ, ਉਹ ਗੱਲ ਕਦੇ ਮਮਤਾ ਬੈਨਰਜੀ ਦੀ ਸ਼ਾਨ ਦੇ ਖਿਲਾਫ ਕਰਦੇ ਨੇ ਕਿ ਜਦੋਂ ਉਹਨਾਂ ਦੇ ਗਿੱਟੇ ਤੇ ਸੱਟ ਲੱਗੀ ਸੀ, ਗਿੱਟੇ ਦੇ ਵਿੱਚ ਫ੍ਰੈਕਚਰ ਆਇਆ ਸੀ, ਤੇ ਉਹ ਲੋਕਾਂ ਦੇ ਵਿੱਚ ਜਾਂਦੇ ਨੇ ਤੇ ਦਿਖਾਉਂਦੇ ਨੇ ਕਿ ਆਹ ਦੇਖੋ ਮੇਰੇ ਸੱਟ ਲੱਗੀ ਹੋਈ ਹੈ, ਫਿਰ ਵੀ ਮੈਂ ਆਈ ਹੋਈਆਂ ਚੋਣ ਪ੍ਰਚਾਰ ਤੇ। ਦੇਖੋ ਉਹਨਾਂ ਦੀ ਤਾਂ ਸਾਰੀ ਸਿਰ ਧੜ ਦੀ ਬਾਜ਼ੀ ਲੱਗੀ ਹੋਈ ਸੀ, ਉਹਨਾਂ ਨੇ ਤਾਂ ਆਉਣਾ ਹੀ ਸੀ। ਪਰ ਗੱਲ ਇਹ ਕਰਦੇ ਆ ਕਿ ਜਿਹੜੇ ਉਹਨਾਂ ਦੇ ਵਿਰੋਧੀ ਧਿਰ ਦੇ ਆਗੂ ਸੀ, ਉਹ ਜੇਕਰ ਇਹ ਕਹਿਣ ਕਿ ਇਹ ਕਿਸ ਤਰ੍ਹਾਂ ਆਪਣੀਆਂ ਲੱਤਾਂ ਦਿਖਾਈਆਂ ਜਾ ਰਹੀਆਂ ਨੇ, ਇਹਨਾਂ ਨੂੰ ਨਿੱਕਰ ਪਾ ਲੈਣੀ ਚਾਹੀਦੀ ਸੀ, ਇਹਨਾਂ ਨੂੰ ਆਹ ਕਰ ਲੈਣਾ ਚਾਹੀਦਾ ਸੀ, ਇਹ ਕੀ ਹੈ? ਇਹ ਕਿਸ ਪੱਧਰ ਦੀ ਸਿਆਸਤ ਕੀਤੀ ਜਾ ਰਹੀ ਹੈ? ਇਸ ਪੱਧਰ ਦੀ ਸਿਆਸਤ ਨੇ ਸਾਡੇ ਦੇਸ਼ ਦੇ ਵਿੱਚੋਂ ਸੱਚਮੁੱਚ ਲੋਕਾਂ ਦੇ ਵਿੱਚੋਂ ਪਿਆਰ ਮੁਹੱਬਤ ਖਤਮ ਕਰ ਦੇਣਾ ਹੈ। ਸਾਨੂੰ ਇਸ ਤਰ੍ਹਾਂ ਦੀ ਸਿਆਸਤ ਨਹੀਂ ਚਾਹੀਦੀ। ਸਾਨੂੰ ਤੇ ਸਿਆਸਤਦਾਨ ਉਹ ਚਾਹੀਦਾ ਹੈ ਕਿ ਜਿਹੜਾ ਸਾਰਿਆਂ ਦਾ ਸਾਂਝਾ ਹੋਵੇ। ਪਾਰਟੀ ਕੋਈ ਵੀ ਹੋਵੇ, ਜਿੱਤੇ ਕੁਰਸੀ ਤੇ ਬੈਠੇ ਤੇ ਸਾਰਿਆਂ ਦਾ ਹੋ ਜਾਵੇ। ਸਿਆਸਤਦਾਨ ਤੇ ਉਹ ਹੋਣਾ ਚਾਹੀਦਾ। ਇਹ ਥੋੜੋ ਕਿ ਤੁਸੀਂ ਜਿਸ ਪਾਰਟੀ ਦੇ ਬਣੇ ਹੋ ਤੁਸੀਂ ਸਿਰਫ ਉਸੇ ਪਾਰਟੀ ਦੇ ਹੋ, ਤੁਸੀਂ ਬਾਕੀਆਂ ਨੂੰ ਤੁਸੀਂ ਫਾਹੇ ਥੋੜੋ ਟੰਗ ਦੋਗੇ। ਸੋਚਣ ਤੇ ਵਿਚਾਰਨ ਵਾਲੀ ਗੱਲ ਹੈ, ਤੇ ਲੋਕ ਜਿਹੜੇ ਵੋਟਾਂ ਦੇਣਗੇ ਸਭ ਤੋਂ ਪਹਿਲਾਂ ਤਾਂ ਉਹਨਾਂ ਨੂੰ ਸੋਚਣ ਵਾਲੀ ਗੱਲ ਹੈ। ਪੰਜਾਬੀ ਰੇਡੀਓ ਯੂਐਸਏ ਤੇ ਪ੍ਰੋਗਰਾਮ ਤੁਸੀਂ ਨਜ਼ਰੀਆ ਸੁਣ ਰਹੇ ਹੋ। ਜਦੋਂ ਵੋਟਾਂ ਹੁੰਦੀਆਂ ਨੇ ਨਾ, ਉਸ ਵੇਲੇ ਡਰ ਹੁੰਦਾ ਹੈ ਕਿ ਕੌਣ ਜਿੱਤੂਗਾ ਕੌਣ ਹਾਰੂਗਾ। ਜਿੱਤਣ ਵਾਲੇ ਦੇ ਦਿਲ ਦੇ ਵਿੱਚ ਵੀ ਡਰ ਹੁੰਦਾ, ਜਿਹਨੂੰ ਸਪਸ਼ਟ ਪਤਾ ਹੋਵੇ ਕਿ ਮੇਰੀ ਜਿੱਤ ਯਕੀਨੀ ਹੈ, ਉਹਦੇ ਵੀ ਦਿਲ ਦੇ ਵਿੱਚ ਡਰ ਹੁੰਦਾ ਕਿ ਯਾਰ ਕਿਤੇ ਉਲਟਫੇਰ ਹੀ ਨਾ ਹੋ ਜਾਵੇ। ਹੋਇਆ ਹੀ ਤਾਂ ਬਹੁਤ ਵਾਰੀ ਹੋਇਆ। ਔਰ ਇਸੇ ਤਰ੍ਹਾਂ ਹੀ ਡਰ ਤੇ ਤੌਖਲਾ ਮਮਤਾ ਬੈਨਰਜੀ ਦੇ ਵੀ ਦਿਲ ਦੇ ਵਿੱਚ ਸੀ। ਇਸੇ ਕਰਕੇ ਉਹਨੇ ਸਾਰੀਆਂ ਜਿਹੜੀਆਂ ਵਿਰੋਧੀ ਪਾਰਟੀਆਂ ਸੀ ਨਾ, ਜਿਹੜੀਆਂ ਕਿ ਸੱਤਾ ਧਿਰ ਹਾਕਮਾਂ ਦੇ ਨਾਲ ਸੈਂਟਰ ਦੇ ਵਿੱਚ ਬੈਠ ਕੇ ਵੀ ਅੱਡਾ ਡਾਉਂਦੀਆਂ ਸੀ, ਉਹਨਾਂ ਨੂੰ ਵੀ ਚਿੱਠੀ ਲਿਖੀ ਕਿ ਤੁਸੀਂ ਸਾਰੇ ਜਾਣੇ ਮੇਰੇ ਹੱਕ ਦੇ ਵਿੱਚ ਆਣ ਕੇ ਖੜੋ, ਕਿਉਂਕਿ ਇੱਥੇ ਇਸ ਪਾਰਟੀ ਨੂੰ ਹਰਾਉਣਾ ਬਹੁਤ ਜ਼ਰੂਰੀ ਹੈ। ਉਹਨੇ ਸਾਰਿਆਂ ਨੂੰ ਚਿੱਠੀ ਲਿਖੀ ਔਰ ਉਸ ਚਿੱਠੀ ਦੇ ਵਿੱਚ ਲਿਖਿਆ ਕਿ ਜੇਕਰ ਆਪਾਂ ਇਕੱਠੇ ਹੋ ਕੇ ਨਹੀਂ ਇਲੈਕਸ਼ਨ ਲੜਦੇ, ਨਹੀਂ ਤੁਸੀਂ ਮੇਰਾ ਸਾਥ ਦਿੰਦੇ, ਤਾਂ ਇਹ ਲੋਕ ਰਾਜ ਦੀ ਹੱਤਿਆ ਹੋਵੇਗੀ। ਲੋਕਤੰਤਰ ਦੇ ਨਾਮ ਤੇ ਫਿਰ ਜਦੋਂ ਹਾਕਮ ਧਿਰ ਨੂੰ ਪਤਾ ਲੱਗਾ ਤੇ ਉਹਨਾਂ ਨੇ ਫਿਰ ਵਾਹ ਖੂਬ ਮਜ਼ਾਕ ਵੀ ਉਡਾਇਆ ਮਮਤਾ ਬੈਨਰਜੀ ਦਾ, ਤੇ ਉਹਨਾਂ ਨੇ ਕਿਹਾ ਕਿ ਹੁਣ ਲੋਕਤੰਤਰ ਦੀ ਹੱਤਿਆ ਕਰਕੇ ਲੋਕਤੰਤਰ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਨੇ। ਖੈਰ ਇਹ ਇਹਨਾਂ ਦਾ ਆਖਰੀ ਭਾਸ਼ਣ ਹੈ। ਚਲੋ ਖੈਰ ਸਾਨੂੰ ਨਹੀਂ ਪਤਾ ਕਿ ਕਿਹਦਾ ਆਖਰੀ ਭਾਸ਼ਣ ਹੋਏਗਾ, ਕਿਉਂਕਿ ਵੋਟਾਂ ਦੀ ਗਿਣਤੀ ਹੋ ਜਾਣੀ ਹੈ। ਮਈ ਦੇ ਵਿੱਚ ਲੱਗ ਜਾਣਾ ਪਤਾ ਵੀ ਕਿਹਦਾ ਆਖਰੀ ਭਾਸ਼ਣ ਸੀ ਤੇ ਕਿਹਦੀ ਨਵੀਂ ਸ਼ੁਰੂਆਤ ਹੋਈ ਹੈ। ਖੈਰ ਆਪਾਂ ਇਸ ਗੱਲ ਦੀ ਡੂੰਘਾਈ ਦੇ ਵਿੱਚ ਨਾ ਜਾਈਏ, ਪਰ ਗੱਲ ਕਹਿਣ ਦਾ ਮਤਲਬ ਇਹ ਹੈ ਕਿ ਸਿਆਸਤ ਸਾਡੇ ਦੇਸ਼ ਦੇ ਵਿੱਚ ਬਹੁਤ ਜ਼ਿਆਦਾ ਭਾਰੂ ਹੋ ਗਈ ਹੈ ਤੇ ਮਾਰੂ ਹੋ ਗਈ ਹੈ। ਪੰਜਾਬੀ ਰੇਡੀਓ ਯੂਐਸਏ ਤੇ ਪ੍ਰੋਗਰਾਮ ਨਜ਼ਰੀਆ ਚੱਲ ਰਿਹਾ ਜੀ, ਤੇ ਬਹੁਤ ਸਾਰੀਆਂ ਗੱਲਾਂ ਬਾਤਾਂ ਅੱਜ ਅਸੀਂ ਸਿਆਸਤ ਦੀਆਂ ਕੀਤੀਆਂ, ਪੱਛਮੀ ਬੰਗਾਲ ਦੇ ਵਿੱਚ ਚੋਣਾਂ ਦੀਆਂ ਕੀਤੀਆਂ, ਔਰ ਇਹ ਗੱਲਾਂ ਬਾਤਾਂ ਜਿਹੜੀਆਂ ਉਹਨਾਂ ਦਾ ਅਸਰ ਕਿੱਥੇ ਤੱਕ ਪਹੁੰਚਦਾ ਇਹ ਤਾਂ ਬਾਅਦ ਦੀਆਂ ਗੱਲਾਂ। ਪਰ ਗੱਲ ਇਹ ਹੈ ਕਿ ਗੱਲ ਜ਼ਰੂਰ ਕਰਨੀ ਚਾਹੀਦੀ ਹੈ ਆਸੇ-ਪਾਸੇ ਆਪਣੇ ਸੱਜਣਾ ਮਿੱਤਰਾਂ ਪਿਆਰਿਆਂ ਬੇਲੀਆਂ ਸਹੇਲੀਆਂ ਦੇ ਨਾਲ। ਇਹ ਇੱਕ ਬਹਿਸ ਨਹੀਂ, ਇਹ ਸਿਰਫ ਤੇ ਸਿਰਫ ਇੱਕ ਗੱਲਬਾਤ ਸੀ, ਤਾਂ ਕਿ ਅਸੀਂ ਉਸ ਗੱਲ ਦੇ ਵਿੱਚੋਂ ਨਿਚੋੜ ਕੱਢ ਸਕੀਏ ਕਿ ਸਾਨੂੰ ਤੇ ਸਾਡੀ ਪੀੜ੍ਹੀ ਨੂੰ ਆਉਣ ਵਾਲੀ ਜਿਹੜੀ ਹੈ ਉਹਨੂੰ ਕਿਸ ਤਰ੍ਹਾਂ ਦੀ ਸਿਆਸਤ ਚਾਹੀਦੀ ਹੈ। ਕਿਉਂਕਿ ਕਹਿੰਦੇ ਨੇ ਕਿ ਹੱਥ ਡਿਗਰੀਆਂ ਨੇ ਰੁਜ਼ਗਾਰ ਨਹੀਂ, ਸਾਡੇ ਖਾਬਾਂ ਦਾ ਇਹ ਸੰਸਾਰ ਨਹੀਂ। ਕਈ ਵਾਰੀ ਆਪਣੀ ਕਿਸਮਤ ਤੇ ਕਦੇ ਰੋਏ ਤੇ ਕਦੇ ਹੱਸੇ ਆ, ਉਹ ਪੱਕੇ ਹੋਏ ਵਿਦੇਸ਼ੀ ਜਾ ਕੇ ਅਸੀਂ ਆਪਣੇ ਮੁਲਕ ਵੀ ਕੱਚੇ ਆ। ਤੇ ਬਹੁਤ ਸਾਰੀਆਂ ਦਿਲ ਦੀਆਂ ਭਾਵਨਾਵਾਂ ਸੀ ਜਿਹੜੀਆਂ ਅਸੀਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਪ੍ਰੋਗਰਾਮ ਨਜ਼ਰੀਆ ਦੇ ਵਿੱਚ। ਹੁਣ ਸਮਾਂ ਹੋਇਆ ਜਾਂਦਾ ਹੈ ਕਿ ਤੁਹਾਡੇ ਕੋਲ ਆਪਣੀ ਆਵਾਜ਼ ਦੀ ਉਂਗਲ ਛੁਡਾ ਲਈਏ। ਫੇਰ ਹੋਣਗੀਆਂ ਮੁਲਾਕਾਤਾਂ। ਦਿਓ ਇਜਾਜ਼ਤ ਚਰਨਜੀਤ ਜੋਗੀ ਨੂੰ। ਇਸੇ ਤਰ੍ਹਾਂ ਤੁਸੀਂ ਸੁਣਦੇ ਰਹਿਣਾ ਆਪਣੇ ਦਿਲ ਦੀ ਆਵਾਜ਼ ਪੰਜਾਬੀਆਂ ਦਾ ਮਾਣ, ਪੰਜਾਬੀ ਰੇਡੀਓ ਯੂਐਸਏ।